ਆਪਾਂ ਦੇਖ ਰਹੇ ਹਾਂ ਵੀ ਇਸ ਮੁਲਕ ਦੇ ਉੱਤੇ ਜਦੋਂ ਤੋਂ ਯੂਕਰੇਨ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਆ, ਰਸ਼ੀਆ ਨੇ ਇਹਨਾਂ ਦੇ ਉੱਤੇ ਬਹੁਤ ਜ਼ਿਆਦੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲਗਾਈਆਂ ਗਈਆਂ ਨੇ। ਇਸ ਮੌਕੇ ਅੱਜ ਦੇ ਦਿਨ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰਦੇ ਜਾਈਏ, ਕਿਸੇ ਟਾਈਮ ਦੇ ਉੱਤੇ ਨਾਰਥ ਕੋਰੀਆ ਤੇ ਈਰਾਨ ਦੇ ਉੱਤੇ ਸਭ ਤੋਂ ਵੱਧ ਸੈਂਕਸ਼ਨਸ ਹੁੰਦੀਆਂ ਸੀ। 22 ਫਰਵਰੀ ਤੱਕ ਜਦੋਂ ਇਹਨਾਂ ਨੇ ਹਮਲਾ ਜਿਹੜਾ ਉਹ ਨਹੀਂ ਸੀ ਕੀਤਾ, ਇਹ ਰਸ਼ੀਆ ਜਿਹੜਾ ਹੈ ਸੈਕਿੰਡ ਮੋਸਟ ਸੈਂਕਸ਼ਨਡ ਮੁਲਕ ਜਿਹੜਾ ਉਹ ਬਣਿਆ ਸੀਗਾ। ਕੈਸਟਲਨ ਡਾਟ AI ਦੇ ਜਿਹੜੇ ਆ ਉਹ ਡਾਟਾ ਦੇ ਮੁਤਾਬਕ, ਜਿਹੜੇ ਕਿ ਗਲੋਬਲ ਡਾਟਾਬੇਸ ਹੈਗਾ ਆ ਜਿਹੜੇ ਸੈਂਕਸ਼ਨਸ ਨੂੰ ਟਰੈਕ ਕਰਦਾ ਆ। ਈਰਾਨ ਦੇ ਉੱਤੇ 3616 ਤਰ੍ਹਾਂ ਦੀਆਂ ਵੱਖ-ਵੱਖ ਰੋਕਾਂ ਸੈਂਕਸ਼ਨਸ ਜਿਹੜੀਆਂ ਉਹ ਲਗਾਈਆਂ ਗਈਆਂ ਆ। 22 ਫਰਵਰੀ ਤੱਕ ਰਸ਼ੀਆ ਦੇ ਉੱਤੇ 2754 ਸੈਂਕਸ਼ਨ ਸੀਗੀਆਂ। ਪਰ ਜਦੋਂ ਹੀ ਪੁਤਿਨ ਨੇ ਆਰਡਰ ਕੀਤਾ, ਰੂਸੀ ਫੌਜਾਂ ਦਾ ਜਮਾਵੜਾ ਯੂਕਰੇਨ ਦੇ ਵਿੱਚ ਵਾੜਿਆ, ਹਮਲਾ ਕੀਤਾ, ਤਾਂ ਉਸ ਤੋਂ ਬਾਅਦ ਦੇ ਵਿੱਚ ਆਲਰੇਡੀ 2778 ਨਵੀਆਂ ਸੈਂਕਸ਼ਨਸ ਜਿਹੜੀਆਂ ਅਮਰੀਕਾ ਤੇ ਉਸ ਦੇ ਜਿਹੜੇ ਸਹਿਯੋਗੀ ਮੁਲਕਾਂ ਦੇ ਦੁਆਰਾ ਪੂਰੇ ਵਰਲਡ ਦੇ ਵਿੱਚੋਂ ਲਾਈਆਂ ਗਈਆਂ ਆ। ਤੇ ਹੁਣ ਰੂਸ ਦੇ ਉੱਤੇ 5532 ਤਰ੍ਹਾਂ ਦੀਆਂ ਨਵੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਲੱਗ ਚੁੱਕੀਆਂ ਆ। ਇਤਿਹਾਸ ਦੇ ਵਿੱਚ ਕਹਿੰਦੇ ਪਹਿਲੀ ਵਾਰੀ ਹੋ ਰਿਹਾ ਆ ਵੀ ਇੰਨੀਆਂ ਜ਼ਿਆਦੀਆਂ ਸੈਂਕਸ਼ਨਸ ਦਾ ਸਾਹਮਣਾ ਕਿਸੇ ਇੱਕ ਮੁਲਕ ਨੂੰ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਸੀਰੀਆ, ਨਾਰਥ ਕੋਰੀਆ, ਹੋਰ ਬਹੁਤ ਸਾਰੇ ਮੁਲਕਾਂ, ਈਰਾਨ ਨੂੰ ਵੀ ਜਿਹੜਾ ਪਿੱਛੇ ਛੱਡ ਕੇ ਰੂਸ ਦੇ ਉੱਤੇ ਸਭ ਤੋਂ ਵੱਧ ਜਿਹੜੀਆਂ ਸੈਂਕਸ਼ਨਸ ਆ ਉਹ ਲੱਗ ਚੁੱਕੀਆਂ ਨੇ। ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਮੈਂ ਡਰਦਾ ਨਹੀਂ। ਉਹਨਾਂ ਨੇ ਆਪਣੀ ਲੋਕੇਸ਼ਨ ਵੀ ਸ਼ੇਅਰ ਕੀਤੀ, ਕਿਉਂਕਿ ਰੂਸ ਦੇ ਵਿੱਚ ਇਹ ਪ੍ਰੋਪੇਗੈਂਡਾ ਫੈਲਾਇਆ ਜਾ ਰਿਹਾ ਸੀਗਾ ਵੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਡਰ ਕੇ ਛੱਡ ਕੇ ਜਿਹੜਾ ਉੱਥੋਂ ਭੱਜ ਗਿਆ ਆ, ਨੱਸ ਗਿਆ ਹੈਗਾ ਆ। ਕਹਿੰਦੇ ਵੀ ਉਸਨੇ ਖੁਦ ਆਪਣੀ ਲੋਕੇਸ਼ਨ ਵੀ ਜਿਹੜੀ ਉਹ ਸ਼ੇਅਰ ਕਰ ਦਿੱਤੀ। ਉਸਦੇ ਦੇ ਕਹਿਣ ਦੇ ਮੁਤਾਬਕ ਉਸਦੇ ਜਿਹੜੇ ਸਿਕਿਉਰਿਟੀ ਵਾਲੇ ਉਹ ਦੱਸ ਰਹੇ ਆ ਵੀ 3 ਵਾਰੀ ਇਸ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਇਹ 3 ਵਾਰੀ ਉਹ ਬਚ ਗਿਆ ਹੈਗਾ ਆ। ਸੋ ਜ਼ੈਲੈਂਸਕੀ ਤੇ ਜਿਹੜੇ 3 ਅਸੈਸੀਨੇਸ਼ਨ ਅਟੈਂਪਟਸ ਆ ਉਸ ਨੂੰ ਸਰਵਾਈਵ ਕਰ ਚੁੱਕਾ ਹੈਗਾ ਆ। ਅੱਜ ਇਸ ਦੇ ਬਾਬਤ ਜਿਹੜੇ ਜ਼ੈਲੈਂਸਕੀ ਆ ਉਹਨਾਂ ਨੇ ਇਹ ਬੋਲਿਆ ਵੀ ਸਾਨੂੰ UN ਦੇ ਵਿੱਚ ਇੱਕ ਈਮੇਲ ਆਈ ਆ ਵੀ ਉਹ ਕਹਿ ਰਹੇ ਆ ਵੀ ਇਸ ਲੜਾਈ ਨੂੰ ਯੁੱਧ ਦਾ ਨਾਮ ਜਿਹੜਾ ਉਹ ਨਾ ਦਿਓ, ਜਿਹੜਾ ਰਸ਼ੀਆ ਨੇ ਇਨਵੇਡ ਕੀਤਾ ਹੈਗਾ ਯੂਕਰੇਨ ਨੂੰ। ਸੋ ਉਸ ਦੇ ਉੱਤੇ ਉਹਨਾਂ ਨੇ ਇਹ ਟਿੱਪਣੀ ਜਿਹੜੀ ਦਿੱਤੀ ਆ ਵੀ ਇਹ ਬਹੁਤ ਮਾੜੀ ਗੱਲ ਆ ਤੇ ਇੱਦਾਂ ਜਿਹੜਾ ਆ ਉਹ ਨਹੀਂ ਕਹਿਣਾ ਚਾਹੀਦਾ ਸੀਗਾ। ਕਹਿੰਦੇ ਵੀ ਅਸੀਂ ਜਿਹੜਾ ਰਸ਼ੀਅਨ ਇਨਵੇਜਨ ਆ ਉਸ ਨੂੰ ਵਾਰ ਹੀ ਜਿਹੜਾ ਉਹ ਮੰਨਦੇ ਆ। ਕਹਿੰਦੇ ਵੀ ਮੈਂ ਹੀ ਨਹੀਂ, ਇਕੱਲੇ ਯੂਕਰੇਨ ਦੇ ਲੋਕ ਹੀ ਨਹੀਂ, ਹੋਰ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਲੋਕ ਆ ਇਸ ਨਿਊਜ਼ ਸਟੋਰੀ ਤੋਂ ਕਾਫੀ ਆਹਤ ਜਿਹੜੇ ਉਹ ਹੋਏ ਨੇ। ਸਵੇਰੇ ਆਪਾਂ ਦੱਸਿਆ ਸੀਗਾ ਵੀ ਪੋਲੈਂਡ ਤਿਆਰੀ ਕਰੀ ਬੈਠਾ ਆ ਵੀ ਅਸੀਂ ਆਪਣੇ ਜਿਹੜੇ ਲੜਾਕੂ ਜਹਾਜ਼ ਆ ਉਹਨਾਂ ਨੂੰ ਯੂਕਰੇਨ ਦੇ ਬਾਰਡਰ ਵੱਲ ਨੂੰ ਜਿਹੜਾ ਉਹ ਘੱਲਾਂਗੇ। ਅੱਜ ਪੋਲੈਂਡ ਨੇ ਜਿਹੜਾ ਉਹ ਐਲਾਨ ਕਰ ਦਿੱਤਾ ਵੀ ਉਹ ਫ੍ਰੀ ਆਫ ਕਾਸਟ ਜਿਹੜੇ ਆਪਣੇ MiG-29 ਫਾਈਟਰ ਜੈਟਸ ਹੈਗੇ ਆ ਉਹਨਾਂ ਨੂੰ ਜਰਮਨੀ ਦੇ ਫਾਈਟਰ ਬੇਸ ਉਸ ਦੇ ਉੱਤੇ ਘੱਲ ਰਹੇ ਆ। ਤੇ ਉਹਨਾਂ ਨੇ ਕਿਹਾ ਵੀ US ਜਿੱਦਾਂ ਵੀ ਇਸ ਨੂੰ ਵਰਤਣਾ ਚਾਹਵੇ ਇਸ ਨੂੰ ਵਰਤ ਸਕਦਾ ਆ। ਸੋ ਜੇ ਪੋਲੈਂਡ ਦੇ ਲੜਾਕੂ ਜਹਾਜ਼ ਜਾਂ ਨਾਟੋ ਦੇ ਕਿਸੇ ਮੁਲਕ ਦੇ ਲੜਾਕੂ ਜਹਾਜ਼ ਰਸ਼ੀਆ ਦੇ ਨਾਲ ਸਿੱਧਾ ਭਿੜਦੇ ਨੇ ਤਾਂ ਇਹ ਜਿਹੜੀ ਜੰਗ ਆ, ਇਹ ਜਿਹੜੇ ਯੁੱਧ ਆ ਉਹ ਬਹੁਤ ਤੇਜ਼ੀ ਦੇ ਨਾਲ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਅਚਨਚੇਤੇ ਜਿਹੜਾ ਉਹ ਫੈਲ ਸਕਦਾ ਹੈਗਾ ਆ। ਸੋ ਹੁਣ ਕਾਫੀ ਵੱਡੀ ਜਿਹੜੀ ਆ ਉਹ ਸਮੱਸਿਆ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ। ਜ਼ੈਲੈਂਸਕੀ ਨੇ UK ਦੀ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਵੀ ਅਸੀਂ ਅਖੀਰਲੇ ਦਮ ਤੱਕ ਉਹ ਲੜਾਂਗੇ। ਸੋ US ਆਪਣੇ ਵੱਲੋਂ ਪੈਟਰੀਅਟ ਸਰਫੇਸ ਟੂ 에ਅਰ ਮਿਜ਼ਾਈਲ ਬੈਟਰੀਜ਼ ਜਿਹੜੀਆਂ ਆ ਉਹ ਉਧਰ ਨੂੰ ਘੱਲ ਰਿਹਾ ਹੈਗਾ ਆ। ਉਧਰ ਪੋਲੈਂਡ ਤੇ ਰਸ਼ੀਆ ਦੇ ਦਰਮਿਆਨ ਵੀ ਟੈਨਸ਼ਨਸ ਜਿਹੜੀਆਂ ਆ ਇਸ MiG-29 ਜਹਾਜ਼ਾਂ ਦੇ ਕਰਕੇ ਵੱਧ ਰਹੀ ਆ। ਸੋ US ਵੀ ਆਪਣੇ ਵੱਲੋਂ ਹੁਣ ਕਾਫੀ ਡਿਫੈਂਸਿਵ ਹਥਿਆਰ ਆ ਯੂਰਪ ਦੇ ਵੱਲ ਨੂੰ ਘੱਲ ਰਿਹਾ ਹੈਗਾ ਆ। ਤੇ ਹੁਣ ਰਾਹਤ ਸਮੱਗਰੀ ਦੇ ਲਈ ਜਿਹੜਾ ਪੈਕੇਜ ਆ ਉਹ $14 ਬਿਲੀਅਨ ਤੋਂ ਉੱਤੇ ਜਿਹੜਾ ਉਹ ਕਹਿੰਦੇ ਆ ਵੀ ਇਸ ਟਾਈਮ ਬਣਦਾ ਜਾ ਰਿਹਾ ਹੈਗਾ ਆ।